ਸਾਕਾ ਨਨਕਾਣਾ ਸਾਹਿਬ ਦੇ ਅੱਜ 102 ਸਾਲ ਪੂਰੇ ਹੁੰਦੇ ਹਨ। ਇਹ ਉਹ ਥਾਂ ਹੈ ਜਿੱਥੇ ਬਹੁਤ ਸਾਰੇ ਲੋਕਾਂ ਨੇ ਸਰਦਾਰ ਲਕਸ਼ਮਣ ਸਿੰਘ ਔਰ ਉਹਦੇ ਸਾਥੀਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਇਸ ਗੁਰਦੁਆਰਾ ਜਨਮ ਅਸਥਾਨ ਨੂੰ ਆਜ਼ਾਦ ਕਰਵਾਉਣ ਵਾਸਤੇ। ਕਿਹਨਾਂ ਤੋਂ ਆਜ਼ਾਦ ਕਰਵਾਇਆ, ਉਹਦੇ ਪਿੱਛੇ ਕੀ ਏਜੰਡਾ ਸੀ, ਕੀ ਹੋਇਆ, ਜਾਣਦੇ ਹਾਂ। ਸਾਡੇ ਨਾਲ ਮੌਜੂਦ ਹਨ ਗੁਰਚਰਨ ਕੌਰ ਜੀ ਕੈਨੇਡਾ ਤੋਂ ਆਏ ਹਨ ਔਰ ਖਾਸ ਇਸ ਈਵੈਂਟ ਦੇ ਵਿੱਚ ਉਹਨਾਂ ਦੀ ਰਲਤ, ਉਹਨਾਂ ਦੀ ਖਵਾਇਸ਼ ਸੀ ਕਿ ਮੈਂ ਕੀਤੀ ਜਾਵਾਂ। ਔਰ ਜਿਸ ਥਾਂ 'ਤੇ ਅਸੀਂ ਖੜ੍ਹੇ ਹਾਂ ਉਸ ਦੀ ਬੈਕ ਸਾਈਡ 'ਤੇ ਸਾਨੂੰ ਦਰਖਤ ਨਜ਼ਰ ਵੀ ਆ ਰਹੀ ਹੈ ਜਿਹਦੇ 'ਤੇ ਉਹਨਾਂ ਸ਼ਹੀਦਾਂ ਨੂੰ ਲਟਕਾਇਆ ਗਿਆ ਸੀ। ਸੋ ਪੁੱਛਦੇ ਹਾਂ, ਜਾਣਦੇ ਹਾਂ ਇਸ ਦਾ ਇਤਿਹਾਸ। ਜੀ ਭੈਣ ਜੀ, ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਪਰ ਕਬਜ਼ਾ ਕਰ ਲਿਆ 1849 ਦੇ ਵਿੱਚ, ਤਾਂ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੇ ਗੁਰਦੁਆਰੇ ਸੀ ਇਹਨਾਂ ਦੇ ਉੱਪਰ ਵੀ ਅੰਗਰੇਜ਼ ਰਾਜ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਪੰਜਵੀਂ ਪਾਤਸ਼ਾਹੀ ਅਤੇ ਚੌਥੀ ਪਾਤਸ਼ਾਹੀ ਵੱਲੋਂ ਵਕਤ 'ਤੇ ਕੁਝ ਇੱਕ ਸਿੱਖਾਂ ਨੂੰ ਦਿੱਤਾ ਜਾਂਦਾ ਰਿਹਾ, ਜਿਨ੍ਹਾਂ ਦੇ ਵਿੱਚੋਂ ਮਹੰਤ ਇੱਕ ਇਹੋ ਜਿਹੀ ਜਮਾਤ ਸੀ ਜਿਨ੍ਹਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਅਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਵੱਖ-ਵੱਖ ਜਗ੍ਹਾ ਦੇ ਉੱਪਰ ਭੇਜਿਆ ਗਿਆ ਸੀ। ਉਹਨਾਂ ਦੇ ਵਿੱਚੋਂ ਇੱਕ ਅਸਥਾਨ ਜਿਹੜਾ ਇਹ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਜਿਹੜਾ ਉਹ ਹੈ। ਸੋ ਇਸ ਗੁਰਦੁਆਰੇ ਨੂੰ ਛਡਾਉਣ ਲਈ ਜਦੋਂ ਅੰਮ੍ਰਿਤਸਰ ਤੋਂ ਜਥੇ ਜਿਹੜੇ ਨੇ ਟਾਈਮ ਬ ਟਾਈਮ ਆਉਂਦੇ ਸੀ, ਤਾਂ ਉਸ ਵੇਲੇ ਸਭ ਤੋਂ ਪਹਿਲਾਂ ਤਾਂ ਇਹ ਹੋਇਆ ਕਿ ਅੰਗਰੇਜ਼ ਨਹੀਂ ਚਾਹੁੰਦਾ ਸੀ ਕਿ ਮਹੰਤ ਜਿਹੜੇ ਨੂੰ ਗੁਰਦੁਆਰਿਆਂ ਦਾ ਪ੍ਰਭਾਵ ਛੱਡਣ, ਕਿਉਂਕਿ ਮਹੰਤ ਅੰਗਰੇਜ਼ਾਂ ਦੇ ਪ੍ਰਭਾਵ ਦੇ ਅਧੀਨ ਸਨ। ਸੋ ਇਹ ਇੱਕ ਬੜਾ ਮਸ਼ਹੂਰ ਸਾਕਾ ਹੈ ਕਿ ਜਿਸ ਰੇਲ ਗੱਡੀ ਦੇ ਵਿੱਚ ਜਥਾ ਆ ਰਿਹਾ ਸੀ, ਉਸ ਰੇਲ ਗੱਡੀ ਨੂੰ ਰਸਤੇ ਦੇ ਵਿੱਚ ਲੰਗਰ ਛਕਾਉਣ ਵਾਸਤੇ ਥਾਂ 'ਤੇ ਸੰਗਤਾਂ ਜਿਹੜੀਆਂ ਨੇ ਉਹ ਲੰਗਰ ਲੈ ਕੇ ਖੜ੍ਹੀਆਂ ਸੀ, ਪਰ ਉਸ ਗੱਡੀ ਨੂੰ ਰੋਕਣ ਦਾ ਹੁਕਮ ਜਿਹੜਾ ਸੀ ਉਹ ਰੱਦ ਕਰ ਦਿੱਤਾ ਕਿ ਗੱਡੀ ਰੁਕੇਗੀ ਨਹੀਂ। ਤਾਂ ਉਸ ਵੇਲੇ ਬਹੁਤ ਸਾਰੇ ਸਿੱਖ ਜਿਹੜੇ ਸੰਗਤਾਂ ਜਿਹੜੀਆਂ ਸੀਗੀਆਂ, ਜਿਹੜੇ ਲੰਗਰ ਲੈ ਕੇ ਆਈਆਂ ਸੀ, ਉਹ ਰੇਲਵੇ ਲਾਈਨ ਦੇ ਉੱਪਰ ਲੇਟ ਗਏ। ਤਾਂ ਉਸ ਗੱਡੀ ਨੂੰ ਫਿਰ ਮਜਬੂਰਨ ਰੁਕਣਾ ਪਿਆ। ਹਾਲਾਂਕਿ ਇੱਕ ਸਿੰਘ ਜਿਹੜਾ ਹੈ ਉੱਥੇ ਸ਼ਹੀਦ ਵੀ ਹੋ ਗਿਆ, ਬੱਚੇ ਔਰਤਾਂ ਸਾਰੇ ਸਨ, ਅਤੇ ਉਹਨਾਂ ਨੂੰ ਲੰਗਰ ਛਕਾਇਆ ਗਿਆ। ਉਹ ਹੀ ਸਿੱਖ ਜਥਾ ਜਿਹੜਾ ਹੈ ਉਹ ਜਦੋਂ ਇੱਥੇ ਨਨਕਾਣਾ ਸਾਹਿਬ ਪਹੁੰਚਦਾ, ਜਿਹਦਾ ਅੱਜ ਨਨਕਾਣਾ ਸਾਹਿਬ ਨਾਮ ਹੈ, ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਜਨਮ ਸਥਾਨ ਹੈ, ਤਾਂ ਉਹਨਾਂ ਦਾ 200 ਦਾ ਜਥਾ ਸੀਗਾ, ਜਿਹਦੇ ਜਿਹੜੇ ਜਥੇਦਾਰ ਸੀ ਸਰਦਾਰ ਲక్ష్మణ ਸਿੰਘ ਸੀਗੇ। ਤਾਂ ਉਸ ਮਹੰਤ ਨਾਰਾਇਣ ਦਾਸ ਨੇ ਇਸ ਗੁਰਦੁਆਰੇ ਦਾ ਕਬਜ਼ਾ ਛੱਡਣ ਤੋਂ ਨਾ ਕਰ ਦਿੱਤੀ। ਤਾਂ ਫਿਰ ਮਹੰਤ ਨਾਰਾਇਣ ਦਾਸ ਨੇ ਅੰਗਰੇਜ਼ਾਂ ਦੀ ਮਦਦ ਦੇ ਨਾਲ ਉਹਨਾਂ 'ਤੇ ਗੋਲੀਆਂ ਵੀ ਚਲਵਾਈਆਂ, ਅਤੇ ਲక్ష్మణ ਸਿੰਘ ਜਿਹੜੇ ਜਥੇਦਾਰ ਸੀ ਉਹਨਾਂ ਨੂੰ ਇਹ ਜਿਹੜਾ ਪਿੱਛੇ ਜੰਡ ਹੈ, ਇਸ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ। ਪਰ ਕਹਿੰਦੇ ਨੇ ਕੁਰਬਾਨੀਆਂ ਕਦੇ ਵਿਅਰਥ ਨਹੀਂ ਜਾਂਦੀਆਂ। ਆਖਰ ਮਹੰਤਾਂ ਨੂੰ ਅਤੇ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ, ਅਤੇ ਇਹ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖਾਂ ਦੇ ਕਬਜ਼ੇ ਦੇ ਅਧੀਨ ਆ ਗਏ। ਕਾਫੀ ਅਸੀਂ ਇੱਥੇ ਸਾਲਾਂ ਤੋਂ ਆ ਰਹੇ ਹਾਂ। ਅਸੀਂ ਦੇਖਦੇ ਹਾਂ ਕਿ ਪਹਿਲੇ ਸਾਕਾ ਨਨਕਾਣਾ ਸਾਹਿਬ ਇੰਜ ਨਹੀਂ ਮਨਾਇਆ ਜਾਂਦਾ ਸੀ। ਪਿਛਲੇ ਕੁਝ ਸਾਲਾਂ ਤੋਂ ਫਿਰ ਇਸ ਦੀ ਤਕਰੀਬ ਇੱਥੇ ਹੋਣ ਲੱਗ ਗਈ। ਬਕਾਇਦਾ ਅਸੀਂ ਪਿੱਛੇ ਵੀ ਦੇਖ ਰਹੇ ਹਾਂ, ਅੱਜ ਵੀ ਇਸ ਦੀ ਤਕਰੀਬ ਹੋ ਰਹੀ ਹੈ। ਇਹਦੇ ਅੰਦਰ ਕੀ ਹੈ? ਕਿਆ ਉਹਨਾਂ ਸ਼ਹੀਦਾਂ ਨੂੰ ਸਿਰਫ ਯਾਦ ਕੀਤਾ ਜਾਂਦਾ ਹੈ ਜਾਂ ਕੁਛ ਇਹਦੇ ਨਾਲ ਹੋਰ ਚੀਜ਼ ਵੀ ਰਿਲੇਟ ਕੀਤੀ ਜਾਂਦੀ? ਜਿਹੜੇ ਇਹੋ ਜਿਹੇ ਸ਼ਹੀਦੀ ਸਾਕੇ ਹੁੰਦੇ ਨੇ, ਮਕਸਦ ਤਾਂ ਉਹਨਾਂ ਦਾ ਹੁੰਦਾ ਹੈ ਕਿ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ, ਉਹਨਾਂ ਨੂੰ ਪ੍ਰਣਾਮ ਕਰਨਾ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ, ਅਤੇ ਉਹਦੇ ਨਾਲ ਨਾਲ ਇਹ ਹੁੰਦਾ ਹੈ ਕਿ ਉਹ ਕੁਰਬਾਨੀ ਕਿਸ ਕਾਰਨ ਹੋਈ ਸੀ, ਕਿਉਂ ਕੀਤੀ ਗਈ ਸੀ। ਇਹਦੇ ਵਿੱਚ ਇੱਕ ਤਾਂ ਹੈ ਕਿ ਅਸੀਂ ਆਪਣੇ ਧਾਰਮਿਕ ਸਥਾਨਾਂ ਨੂੰ ਆਜ਼ਾਦ ਕਰਾਇਆ, ਦੂਸਰਾ ਹੈ ਕਿ ਅਸੀਂ ਉਸ ਕਾਬਜ਼ ਸੱਤਾ ਦੇ ਵਿਰੁੱਧ ਖੜ੍ਹੇ ਹੋਏ। ਉਹ ਜਿਹੜੇ ਮਹੰਤ ਸੀ ਉਹ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਸੀ, ਅਸਲ ਦੇ ਵਿੱਚ ਉਹ ਸਿੱਖੀ ਦੇ ਪ੍ਰਚਾਰਕ ਸਨ, ਪਰ ਉਸ ਸੱਤਾ ਦੇ ਕਬਜ਼ੇ ਹੇਠ ਆਏ ਹੋਏ ਸਨ, ਅਤੇ ਉਹਨਾਂ ਨੂੰ ਉਸ ਕਾਬਜ਼ ਸੱਤਾ ਜਿਹੜੀ ਹੈ ਉਹਦਾ ਵਿਰੋਧ ਕਰਕੇ ਅਤੇ ਆਪਣੇ ਹੱਕਾਂ ਨੂੰ ਪ੍ਰਾਪਤ ਕਰਨਾ, ਅਸਲ ਦੇ ਵਿੱਚ ਇਹ ਉਦੇਸ਼ ਅਤੇ ਇਹ ਮਕਸਦ ਹੁੰਦਾ ਹੈ ਸ਼ਹੀਦੀਆਂ ਦਾ। ਸ਼ਹੀਦ ਕਦੇ ਐਵੇਂ ਆ ਕੇ ਨਹੀਂ ਕਹਿੰਦੇ ਕਿ ਸਾਡਾ ਸਿਰ ਵੱਢ ਦਿਓ ਜਾਂ ਸਾਨੂੰ ਕਤਲ ਕਰ ਦਿਓ। ਉਹਦੇ ਪਿੱਛੇ ਉਸ ਵੇਲੇ ਦੀ ਹਕੂਮਤ ਜਿਹੜੀ ਹੈ, ਸੱਤਾ ਜਿਹੜੀ ਹੈ, ਪਾਵਰ ਜਿਹੜੀ ਹੈ, ਉਹਦਾ ਵਿਰੋਧ ਛੁਪਿਆ ਹੁੰਦਾ। ਅਤੇ ਅੱਜ ਵੀ ਪਿੱਛੇ ਆਪਾਂ ਦੇਖ ਰਹੇ ਹਾਂ ਕਿ 102 ਸਾਲ ਹੋ ਗਏ ਨੇ ਇਸ ਸ਼ਹੀਦੀ ਸਾਕੇ ਨੂੰ ਵਾਪਰਿਆ, ਤਾਂ ਉਹਨੂੰ ਅੱਜ ਗੁਰਦੁਆਰੇ ਦੇ ਵਿੱਚ ਮਨਾਇਆ ਜਾ ਰਿਹਾ। ਮੈਨੂੰ ਵੀ ਬੜੀ ਖੁਸ਼ੀ ਹੈ ਕਿ ਅਸੀਂ ਅੱਜ ਉਸ ਦਿਹਾੜੇ ਇੱਥੇ ਖੜ੍ਹੇ ਹਾਂ 21 ਫਰਵਰੀ ਨੂੰ, ਜਦੋਂ ਕਿ ਇਹ ਸਾਕਾ ਮਨਾਇਆ ਜਾ ਰਿਹਾ, ਜਿਹੜਾ ਕਿ 20 ਫਰਵਰੀ 1921 ਨੂੰ ਇਸ ਜਗ੍ਹਾ ਦੇ ਉੱਪਰ ਵਾਪਰਿਆ ਸੀ। ਬਹੁਤ ਸੋਹਣੀ ਗੱਲ ਕਿ ਜੀਂਦੇ ਹਮੇਸ਼ਾ ਉਹ ਹਨ ਜਿਹੜੇ ਕਿਸੇ ਵੱਡੇ ਮਕਸਦ ਲਈ ਆਪਣੇ ਆਪ ਕੁਰਬਾਨ ਕਰ ਦਿੰਦੇ ਹਨ, ਔਰ ਮਰਦੇ ਉਹ ਹਨ ਜਿਹੜੇ ਸਿਰਫ ਇੱਥੇ ਆਪਣੀਆਂ ਸਾਵਾਂ ਪੂਰੀਆਂ ਕਰ ਜਾਂਦੇ ਹਨ। ਸੋ ਸਰਦਾਰ ਲਕਸ਼ਮਣ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ ਅੱਜ ਉਸ ਥਾਂ 'ਤੇ ਯਾਦ ਕੀਤਾ ਜਾ ਰਿਹਾ ਹੈ, ਜਿਹੜਾ ਨਾ ਸਿਰਫ ਸਿੱਖੀ ਦੇ ਵਿੱਚ ਬਲਕਿ ਪੰਜਾਬੀ ਇਤਿਹਾਸ ਦੇ ਵਿੱਚ ਸਭ ਤੋਂ ਇੰਪਾਰਟੈਂਟ ਜਗ੍ਹਾ ਹੈ, ਕਿਉਂਕਿ ਇਹੀ ਉਹ ਥਾਂ ਹੈ ਜਿੱਥੇ ਬਾਬਾ ਗੁਰੂ ਨਾਨਕ ਦਾ ਜਨਮ ਹੁੰਦਾ ਹੈ। ਔਰ ਇਸ ਥਾਂ 'ਤੇ ਹੀ ਅੱਜ ਸਰਦਾਰ ਲਕਸ਼ਮਣ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ ਪਿੱਛੇ ਯਾਦ ਕੀਤਾ ਜਾ ਰਿਹਾ ਹੈ।